बादशाह सलामत मैं अक्सर नोट किया है कि तुम मेरे भरा नालों ज्यादा अच्छू नूं पसंद करदे हो। अच्छू मेरे दरबार दा सब तो पुराना मुलाजम है ते तेरे भरा को मैं नाकामी दी सारियां डिग्रियां वेखियां। मैं आनी कुछ अकल नूं हथ मारो। ਤੁਹਾਨੂੰ नहीं पता ਉਹ ਮੇਰਾ ਭਰਾ ਹੈ ਉਹ ਕੋਈ ਚੰਗਣਾ ਦਾ ਬੱਚਾ ਨਹੀਂ ਹੈਗਾ ਜਿਹਨੂੰ ਤੁਸੀਂ ਦਿਲੋਂ ਲਾ ਕੇ ਬੈਠੇ ਹੋਏ ਹੋ। ਓਏ ਉਹ ਤੇ ਏਡਾ ਬੇਵਕੂਫ ਆ, ਉਹਨੂੰ ਮੈਂ ਕਿਹਾ ਜਾ ਕੇਟੂ ਤੇ ਸਿਗਰਟ ਲੈ ਕੇ ਆ ਤੇ ਉਹ ਸਿਗਰਟ ਲੈਣ ਕੇਟੂ ਦੀ ਪਹਾੜੀ ਤੇ ਚਲਾ ਗਿਆ। ਮਹੀਨੇ ਬਾਅਦ ਆ ਕੇ ਮੈਨੂੰ ਕਹਿੰਦਾ ਬਾਦਸ਼ਾਹ ਸਲਾਮਤ ਉੱਥੇ ਤਾਂ ਦੁਕਾਨ ਹੀ ਕੋਈ ਨਹੀਂ ਹੈਗੀ। ਇਹ ਤੇਰੇ ਮਾਂ ਪਿਓ ਨੇ ਕਾਹਨੂੰ ਜੰਮ ਲਿਆ ਇੰਨਾ ਨਕੰਮਾ? ਕੇਟੂ ਦੀ ਪਹਾੜੀ ਤੇ ਇਹਦੇ ਅੱਬੇ ਨੇ ਦੁਕਾਨ ਪਾਈ ਹੈ। ਹਾਏ ਹਾਏ ਹੱਥ ਧੋ ਕੇ ਤੁਸੀਂ ਤੇ ਮੇਰੇ ਭਰਾ ਦੇ ਪਿੱਛੇ ਹੀ ਪੈ ਗਏ ਹੋ। ਮਾਸੂਮ ਸੀਗਾ ਤੇ ਕੇਟੂ ਦੀ ਪਹਾੜੀ ਤੋਂ ਸਿਗਰਟ ਲੈਣ ਚਲਾ ਗਿਆ। ਨਾ ਉਹ ਕਦੀ ਸਿਗਰਟ ਪੀਵੇ ਨਾ ਉਹ ਕਦੀ ਪਾਨ ਖਾਵੇ। ਉਹਨੂੰ ਕੀ ਪਤਾ ਸਿਗਰਟ ਕਿੱਥੋਂ ਮਿਲਦੇ। ਉਦਾਂ ਦਾ ਬੇਵਕੂਫ ਮੰਗਵਾਉਣ ਵਾਲਾ। ਖਲੋ ਜਾ, ਮੈਂ ਤੇਰੀ ਬਕਵਾਸ ਕਰਦੀ ਅੱਗੋਂ ਬੋਲਦੀ ਆ ਕੁੱਤੀ ਜਹੇਜ਼ ਦੇ ਨਾਲ ਭਰਾ ਵੀ ਚੱਕ ਲਿਆਈ ਆ। ਹੁਣ ਜੇ ਤੂੰ ਮੇਰੇ ਅੱਗੇ ਉਹਦਾ ਨਾਂ ਲਿਆ ਨਾ ਤੇ ਮੇਰੇ ਕੋ ਨਾ ਫਿਰ ਕੁਸੁੰਨੇ ਖਾਏਂਗੀ। ਤੂੰ ਕੀ ਜਾਣਦੀ ਆ ਅੱਛੂ ਦੇ ਬਾਰੇ ਦੇ ਵਿੱਚ? ਉਹਦੀ ਵਜ੍ਹਾ ਨਾਲ ਤੇ ਮੇਰੀ ਇੱਜ਼ਤ ਬਣੀ ਆ ਇੱਥੇ। ਲੈ ਫਿਰ ਜੇ ਤੂੰ ਨਹੀਂ ਟਾਲਦੀ ਤੇ ਮੈਂ ਤੇਰੇ ਭਰਾ ਨੂੰ ਤੇ ਅੱਛੂ ਨੂੰ ਘੱਲਣ ਲੱਗਾ ਹੀ ਸਿੰਧ। ਲੱਗ ਜੂ ਪਤਾ ਕਿਹੜਾ ਸਿਆਣਾ ਦੋਵਾਂ ਚੋਂ। ਸਿੰਧ? ਉਹ ਕਿਉਂ? ਇਹ ਤਾਂ ਮੈਂ ਤੈਨੂੰ ਉਦੋਂ ਦੱਸੂ ਜਦੋਂ ਅੱਛੂ ਤੇ ਜ਼ੁਲਫੀ ਦੋਵੇਂ ਮੇਰੇ ਪੁੱਤ ਸਾਈਕਲ ਫੜੋ ਤੇ ਸਿੰਧ ਨਿਕਲ ਜਾਓ ਤੇ ਮੇਰਾ ਸੁਨੇਹਾ ਲੈ ਕੇ ਜਾਓ ਸਿੰਧ ਦੇ ਬਾਦਸ਼ਾਹ ਕੋ। ਤੇ ਜਾਂਦੇ ਹੋਏ ਭੁਆਣੇ ਬਾਜ਼ਾਰ ਦੇ ਵਿੱਚੋਂ 6 ਕੇਲੇ ਵੀ ਲੈ ਜਿਓ ਤੇ ਉਹਨੂੰ ਕਿਉਂ ਕਿ ਆ ਬਾਦਸ਼ਾਹ ਨੇ ਕੇਲੇ ਘੱਲੇ ਆ, ਲੈ ਲਾ ਜਿੱਥੇ ਤੇਰੀ ਮਰਜ਼ੀ ਭਜਵਾ ਬੇ ਲਿਆ। ਬਾਦਸ਼ਾਹ ਜੇ ਥੋੜਾ ਜਿਹਾ ਟਾਈਮ ਹੈਗਾ ਤੇ ਮੈਂ ਆਪਣੀਆਂ ਮੁੱਛਾਂ ਹੌਲੀਆਂ ਕਰਾਵਾਂ। ਮੇਰਾ ਪ੍ਰੋਗਰਾਮ ਆ ਮੈਂ ਅੱਛੂ ਜਿੱਡੀਆਂ ਕਰਾ ਦਾਂ, ਬਾਬਾ ਸੋਹਣੀਆਂ ਲੱਗਦੀਆਂ। ਬਾਦਸ਼ਾਹ ਨੂੰ ਕਹ ਆਉਂਦੀ ਵਾਰੀ ਸਾਈਕਲ ਤੂੰ ਚਲਾਉਣਾ ਹੀ ਨਾ। ਹੁਣ ਬਾਦਸ਼ਾਹ ਤੁਹਾਨੂੰ ਆਪ ਛੱਡਣ ਜਾਵੇ, ਕੁਛ ਸ਼ਰਮ ਕਰੋ। ਮੇਰਾ ਸਹੁਰਾ ਮਰਨ ਵਾਲਾ, ਮੈਨੂੰ ਕਿਸ ਟਾਈਮ ਹੀ ਖਬਰ ਆ ਸਕਦੀ ਹੈ, ਨਹੀਂ ਤੇ ਮੈਂ ਤੁਹਾਨੂੰ ਆਪਣੀ ਸ਼ਾਹੀ ਸਵਾਰੀ ਦੇ ਦੇਣੀ ਸੀ। ਹਾਲਾ ਫੇ ਅਸੀਂ ਰੈਂਟ ਤੇ ਘੋੜੇ ਲੈ ਜਾਂਦੇ ਆ। ਇਹਨਾਂ ਦੋਵਾਂ ਦੀਆਂ ਧੌਣਾਂ ਲਾ ਦਿਓ। ਉਹ ਜੇ ਇਹਨਾਂ ਦੀਆਂ ਧੌਣਾਂ ਲਾਤੀਆਂ ਇਹ ਤਾਂ ਠੇਡੇ ਖਾਣਗੇ। ਤੇਰੀ ਕੀ ਸਲਾਹ ਆ? ਜਿਹੜੀ ਮੈਂ ਗੱਲ ਦੱਸਣ ਲੱਗਾ ਆਪਾਂ ਦੋਵਾਂ 'ਚ ਰਵੇ। ਓਏ ਇਹਨਾਂ ਦੋਵਾਂ ਦੀਆਂ ਧੌਣਾਂ ਲਾ ਦੇ ਪਰ ਕਿਸੇ ਨੂੰ ਪਤਾ ਨਾ ਲੱਗੇ। ਲੈ ਫਿਰ ਤੂੰ ਵੀ ਨਾ ਹੁਣ ਕਿਸੇ ਨੂੰ ਦੱਸੀ। ਆ ਕੁੱਤੇ ਦੇ ਪੁੱਤਾ ਮੇਰੇ ਕੰਨ ਦਾ ਪਰਦਾ ਹੀ ਪਾੜਤਾ ਹੀ। ਉਹ ਤੈਨੂੰ ਮੈਂ ਕਿਹਾ ਉੱਚੀ ਨਾ ਬੋਲ, ਤੈਨੂੰ ਸਮਝ ਨਹੀਂ ਲੱਗਦੀ। ਓ ਜੇ ਉਹਨਾਂ ਨੇ ਘੱਲਿਆ ਤੇ ਦੇ ਉਹਨਾਂ ਨੂੰ ਫਾਂਸੀ। ਲੈ ਇਹ ਗੱਲ ਹੁਣ ਤੇਰੇ ਤੇ ਮੇਰੇ ਵਿੱਚ ਆ ਤੇ ਦੋਵਾਂ ਨੂੰ ਹੁਣ ਪਤਾ ਨਾ ਲੱਗੇ ਅਸੀਂ ਕੀ ਗੱਲਾਂ ਕੀਤੀਆਂ। ਮੈਨੂੰ ਹੁਣ ਤੇਰੀ ਗੱਲ ਮੰਨਣੀ ਪੈਣੀ ਆ।